ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 28 ਦਸੰਬਰ 2025 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਕ੍ਰਿਸਚੀਅਨ ਸਾਇੰਸ। ਸੁਨਹਿਰੀ ਮਤਨ ਇਸਤਸਨਾ। ਖੁਦਾਵੰਦ ਤੇਰਾ ਰੱਬ ਤੇਰੇ ਲਈ ਤੇਰੇ ਵਿੱਚੋਂ ਹੀ ਯਾਨੀ ਤੇਰੇ ਭਰਾਵਾਂ ਵਿੱਚੋਂ ਮੇਰੇ ਵਾਂਗਰ ਇੱਕ ਨਬੀ ਪੈਦਾ ਕਰੇਗਾ, ਤੁਸੀਂ ਉਹਦੀ ਸੁਣਿਓ। ਜਵਾਬੀ ਪੜ੍ਹਾਈ। ਯਸਾਇਆ। ਜਿਹੜੇ ਲੋਕੀ ਹਨੇਰੇ ਵਿੱਚ ਟੁਰਦੇ ਸੀ ਉਹਨਾਂ ਨੇ ਬੜੀ ਲੋ ਵੇਖੀ, ਜਿਹੜੇ ਮੌਤ ਦੇ ਪਰਛਾਵੇਂ ਦੇ ਮੁਲਕ ਵਿੱਚ ਵਸਦੇ ਸੀ ਉਹਨਾਂ ਉੱਤੇ ਨੂਰ ਚਮਕਿਆ। ਇਸ ਲਈ ਸਾਡੇ ਲਈ ਇੱਕ ਮੁੰਡਾ ਜੰਮਿਆ ਤੇ ਸਾਨੂੰ ਇੱਕ ਪੁੱਤਰ ਬਖਸ਼ਿਆ ਗਿਆ, ਤੇ ਸਲਤਨਤ ਉਹਦੇ ਮੋਢਿਆਂ ਉੱਤੇ ਹੋਵੇਗੀ। ਉਹਦੀ ਸਲਤਨਤ ਦੇ ਇਕਬਾਲ ਤੇ ਸਲਾਮਤੀ ਦੀ ਇੰਤਹਾ ਨਾ ਹੋਵੇਗੀ। ਉਹ ਦਾਊਦ ਦੇ ਤਖਤ ਤੇ ਉਹਦੀ ਮੁਮਲਕਤ ਉੱਤੇ ਅੱਜ ਤੋਂ ਹਮੇਸ਼ ਤੀਕਰ ਹੁਕਮਰਾਨ ਰਹੇਗਾ, ਤੇ ਅਦਾਲਤ ਤੇ ਸਦਾਕਤ ਨਾਲ ਉਹਨੂੰ ਕਿਆਮ ਦੇਵੇਗਾ। ਰੱਬੁਲ ਅਫਵਾਜ ਦੀ ਗਯੂਰੀ ਇਹ ਕਰੇਗੀ। ਤੇ ਯੱਸੀ ਦੇ ਤਣੇ ਤੋਂ ਇੱਕ ਕੰਪਲ ਨਿਕਲੇਗੀ, ਤੇ ਉਹਦੀਆਂ ਜੜ੍ਹਾਂ ਤੋਂ ਇੱਕ ਬਾਰਾਵਰ ਟਹਿਣੀ ਪੈਦਾ ਹੋਵੇਗੀ। ਤੇ ਖੁਦਾਵੰਦ ਦੀ ਰੂਹ ਉਹਦੇ ਉੱਤੇ ਠਹਿਰੇਗੀ, ਹਕਮਤ ਤੇ ਖਿਰਤ ਦੀ ਰੂਹ, ਮਸਲਹਤ ਤੇ ਕੁਦਰਤ ਦੀ ਰੂਹ, ਮਾਰਫਤ ਤੇ ਖੁਦਾਵੰਦ ਦੇ ਖੌਫ ਦੀ ਰੂਹ। ਤੇ ਉਹਦੀ ਸ਼ਾਦਮਾਨੀ ਖੁਦਾਵੰਦ ਦੇ ਖੌਫ ਵਿੱਚ ਹੋਵੇਗੀ, ਤੇ ਉਹ ਨਾ ਆਪਣੀਆਂ ਅੱਖੀਆਂ ਦੇ ਵੇਖਣ ਦੇ ਮੁਤਾਬਕ ਇਨਸਾਫ ਕਰੇਗਾ ਤੇ ਨਾ ਆਪਣੇ ਕੰਨਾਂ ਦੇ ਸੁਣਨ ਦੇ ਮੁਤਾਬਕ ਫੈਸਲਾ ਕਰੇਗਾ, ਬਲਕਿ ਉਹ ਰਾਸਤੀ ਨਾਲ ਮਸਕੀਨਾਂ ਦਾ ਇਨਸਾਫ ਕਰੇਗਾ ਤੇ ਅਦਲ ਨਾਲ ਧਰਤੀ ਦੇ ਖਾਕਸਾਰਾਂ ਦਾ ਫੈਸਲਾ ਕਰੇਗਾ, ਤੇ ਆਪਣੀ ਜ਼ਬਾਨ ਦੇ ਅਸਾਂ ਨਾਲ ਧਰਤੀ ਨੂੰ ਮਾਰੇਗਾ, ਤੇ ਆਪਣੇ ਹੋਂਠਾਂ ਦੇ ਦਮ ਨਾਲ ਸ਼ਰੀਰਾਂ ਨੂੰ ਫਨਾਹ ਕਰ ਦੇਵੇਗਾ। ਤੇ ਉਹਦੀ ਕਮਰ ਦਾ ਪਟਕਾ ਰਾਸਤਬਾਜ਼ੀ ਹੋਵੇਗਾ, ਤੇ ਉਹਦੇ ਪਹਿਲੂ ਉੱਤੇ ਰਾਸਤਬਾਜ਼ੀ ਦਾ ਪਟਕਾ ਹੋਵੇਗਾ। ਦਰਸੀਵਾਜ਼ ਬਾਈਬਲ ਵਿੱਚੋਂ ਜ਼ਬੂਰ। ਕਾਸ਼ ਲੋਕੀ ਖੁਦਾਵੰਦ ਦੇ ਰਹਿਮ ਦੀ ਖਾਤਰ ਤੇ ਬਣੀ ਆਦਮ ਵਾਸਤੇ ਉਹਦੇ ਕੰਮਾਂ ਲਈ ਉਹਦੀ ਵਡਿਆਈ ਕਰਦੇ। ਉਹ ਆਪਣਾ ਕਲਾਮ ਨਾਜ਼ਲ ਕਰਕੇ ਉਹਨਾਂ ਨੂੰ ਸ਼ਿਫਾ ਦਿੰਦਾ ਏ ਤੇ ਉਹਨਾਂ ਨੂੰ ਉਹਨਾਂ ਦੀ ਹਲਾਕਤ ਤੋਂ ਰਿਹਾਈ ਦਿੰਦਾ ਏ। ਯੋਹੰਨਾ। ਕਿਉਂ ਜੇ ਰੱਬ ਨੇ ਜੱਗ ਨਾਲ ਅਜਿਹੀ ਮੁਹੱਬਤ ਰੱਖੀ ਭਈ ਉਹਨੇ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ, ਤਾਂ ਜੋ ਜਿਹੜਾ ਵੀ ਉਹਦੇ ਉੱਤੇ ਈਮਾਨ ਲਿਆਵੇ ਉਹ ਹਲਾਕ ਨਾ ਹੋਵੇ ਬਲਕਿ ਹਮੇਸ਼ਾ ਦੀ ਹਯਾਤੀ ਪਾਵੇ। ਕਿਉਂ ਜੇ ਰੱਬ ਨੇ ਪੁੱਤਰ ਨੂੰ ਜੱਗ ਵਿੱਚ ਇਸ ਲਈ ਨਹੀਂ ਘੱਲਿਆ ਭਈ ਜੱਗ ਉੱਤੇ ਸਜ਼ਾ ਦਾ ਹੁਕਮ ਦੇਵੇ, ਬਲਕਿ ਇਸ ਲਈ ਭਈ ਜੱਗ ਉਹਦੇ ਪਾਰੋਂ ਮੁਕਤੀ ਪਾਵੇ। ਕਿਉਂ ਜੇ ਜਿਹਨੂੰ ਰੱਬ ਨੇ ਘੱਲਿਆ ਏ ਉਹ ਰੱਬ ਦੀਆਂ ਗੱਲਾਂ ਆਖਦਾ ਏ, ਇਸ ਲਈ ਭਈ ਉਹ ਰੂਹ ਨਾਪ ਕੇ ਨਹੀਂ ਦਿੰਦਾ। ਲੂਕਾ। ਉਹਨਾਂ ਦਿਨਾਂ ਵਿੱਚ ਇੰਜ ਹੋਇਆ ਭਈ ਕੈਸਰ ਅਗਸਤਸ ਵੱਲੋਂ ਇਹ ਹੁਕਮ ਜਾਰੀ ਹੋਇਆ ਭਈ ਸਾਰੇ ਜੱਗ ਦੇ ਲੋਕਾਂ ਦੇ ਨਾਂ ਲਿਖੇ ਜਾਣ, ਤੇ ਸਾਰੇ ਲੋਕੀ ਨਾਂ ਲਿਖਵਾਉਣ ਲਈ ਆਪਣੇ ਆਪਣੇ ਸ਼ਹਿਰ ਨੂੰ ਗਏ। ਇਸ ਲਈ ਯੂਸਫ ਵੀ ਗਲੀਲ ਦੇ ਸ਼ਹਿਰ ਨਾਸਰਤ ਤੋਂ ਦਾਊਦ ਦੇ ਸ਼ਹਿਰ ਬੈਤਲਹਮ ਨੂੰ ਗਿਆ, ਜਿਹੜਾ ਯਹੂਦੀਆ ਵਿੱਚ ਏ, ਇਸ ਲਈ ਭਈ ਉਹ ਦਾਊਦ ਦੇ ਘਰਾਣੇ ਤੇ ਔਲਾਦ ਵਿੱਚੋਂ ਸੀ, ਤਾਂ ਜੋ ਆਪਣੀ ਮੰਗ ਮਰੀਅਮ ਦੇ ਨਾਲ ਜਿਹੜੀ ਹਮਲਾ ਸੀ ਨਾ ਲਿਖਵਾਵੇ। ਜਦ ਉਹ ਉੱਥੇ ਸੀ ਤੇ ਇੰਜ ਹੋਇਆ ਭਈ ਉਹਦੇ ਹਮਲ ਦਾ ਵੇਲਾ ਆ ਗਿਆ, ਤੇ ਉਹਦਾ ਪਲੋਠਾ ਪੁੱਤਰ ਪੈਦਾ ਹੋਇਆ, ਤੇ ਉਹਨੇ ਉਹਨੂੰ ਕੱਪੜੇ ਵਿੱਚ ਲਵੇਟ ਕੇ ਚਰਨੀ ਵਿੱਚ ਰੱਖਿਆ, ਕਿਉਂ ਜੇ ਉਹਨਾਂ ਲਈ ਸਰਾਏ ਵਿੱਚ ਥਾਂ ਨਹੀਂ ਸੀ। ਇਸੇ ਇਲਾਕੇ ਵਿੱਚ ਚਰਵਾਹੇ ਸੀ ਜਿਹੜੇ ਰਾਤ ਨੂੰ ਮੈਦਾਨ ਵਿੱਚ ਰਹਿ ਕੇ ਆਪਣੇ ਗੱਲੇ ਦੀ ਰਾਖੀ ਕਰ ਰਹੇ ਸੀ, ਤੇ ਖੁਦਾਵੰਦ ਦਾ ਫਰਿਸ਼ਤਾ ਉਹਨਾਂ ਦੇ ਕੋਲ ਆ ਕੇ ਖਲੋ ਗਿਆ, ਤੇ ਖੁਦਾਵੰਦ ਦਾ ਜਲਾਲ ਉਹਨਾਂ ਦੇ ਆਲੇ ਦੁਆਲੇ ਚਮਕਿਆ, ਤੇ ਉਹ ਬਹੁਤ ਡਰ ਗਏ। ਪਰ ਫਰਿਸ਼ਤੇ ਨੇ ਉਹਨਾਂ ਨੂੰ ਆਖਿਆ ਭਈ ਡਰੋ ਨਾ, ਕਿਉਂ ਜੇ ਵੇਖੋ ਮੈਂ ਤੁਹਾਨੂੰ ਬੜੀ ਖੁਸ਼ੀ ਦਾ ਸੁਨੇਹਾ ਦਿੰਦਾ ਵਾਂ, ਜਿਹੜਾ ਸਾਰੀ ਉਮਤ ਲਈ ਹੋਵੇਗਾ, ਭਈ ਅੱਜ ਦਾਊਦ ਦੇ ਸ਼ਹਿਰ ਵਿੱਚ ਤੁਹਾਡੇ ਲਈ ਇੱਕ ਮੁਨੱਜੀ ਜੰਮਿਆ ਏ, ਯਾਨੀ ਮਸੀਹ ਖੁਦਾਵੰਦ। ਤੇ ਇਹਦਾ ਤੁਹਾਡੇ ਲਈ ਇਹ ਨਿਸ਼ਾਨ ਏ ਕਿ ਤੁਸੀਂ ਇੱਕ ਬਾਲ ਨੂੰ ਕੱਪੜੇ ਵਿੱਚ ਲਵੇਟਿਆ ਤੇ ਚਰਨੀ ਵਿੱਚ ਪਾਇਆ ਹੋਇਆ ਵੇਖੋਗੇ। ਤੇ ਇੱਕਦਮ ਉਸ ਫਰਿਸ਼ਤੇ ਦੇ ਨਾਲ ਅਸਮਾਨੀ ਲਸ਼ਕਰ ਦਾ ਇੱਕ ਗਰੋਹ ਰੱਬ ਦੀ ਵਡਿਆਈ ਕਰਦਾ ਤੇ ਇਹ ਆਖਦਾ ਹੋਇਆ ਜ਼ਾਹਿਰ ਹੋਇਆ
ਭਈ ਆਲਮੇ ਬਾਲਾ ਉੱਤੇ ਰੱਬ ਦੀ ਵਡਿਆਈ ਹੋਵੇ ਤੇ ਧਰਤੀ ਉੱਤੇ ਉਹਨਾਂ ਤੋਂ ਜਿਨ੍ਹਾਂ ਤੋਂ ਉਹ ਰਾਜ਼ੀ ਏ ਸੁਲ੍ਹਾ ਹੋਵੇ। ਤੇ ਉਹ ਜਵਾਨ ਵੱਡਾ ਹੁੰਦਾ ਤੇ ਤਾਕਤ ਪਾਉਂਦਾ ਗਿਆ ਤੇ ਹਿਕਮਤ ਤੋਂ ਮਾਮੂਰ ਹੁੰਦਾ ਗਿਆ ਤੇ ਰੱਬ ਦਾ ਫਜ਼ਲ ਉਹਦੇ ਉੱਤੇ ਸੀ। ਯੋਹੰਨਾ। ਯਿਸੂ ਜ਼ੈਤੂਨ ਦੇ ਪਹਾੜ ਉੱਤੇ ਗਿਆ। ਸਵੇਰੇ ਸਵੇਰੇ ਹੀ ਉਹ ਫੇਰ ਹੈਕਲ ਵਿੱਚ ਆਇਆ ਤੇ ਸਾਰੇ ਲੋਕੀ ਉਹਦੇ ਕੋਲ ਆਏ ਤੇ ਉਹ ਬਹਿ ਕੇ ਉਹਨਾਂ ਨੂੰ ਤਾਲੀਮ ਦੇਣ ਲੱਗਿਆ। ਯਿਸੂ ਨੇ ਫਿਰ ਉਹਨਾਂ ਨਾਲ ਗੱਲ ਕਰਕੇ ਆਖਿਆ, ਭਈ ਜਗ ਦੀ ਲੋ ਮੈਂ ਵਾਂ। ਜਿਹੜਾ ਮੇਰੇ ਮਗਰ ਟੁਰੇਗਾ ਉਹ ਹਨੇਰੇ ਵਿੱਚ ਨਹੀਂ ਰਵੇਗਾ ਬਲਕਿ ਹਯਾਤੀ ਦੀ ਲੋ ਪਾਵੇਗਾ। ਫਰੀਸੀਆਂ ਨੇ ਉਹਨੂੰ ਆਖਿਆ, ਤੂੰ ਆਪਣੀ ਗਵਾਹੀ ਆਪ ਦੇਣਾ ਏ, ਤੇਰੀ ਗਵਾਹੀ ਸੱਚੀ ਨਹੀਂ। ਯਿਸੂ ਨੇ ਜਵਾਬ ਵਿੱਚ ਉਹਨਾਂ ਨੂੰ ਆਖਿਆ, ਭਾਵੇਂ ਮੈਂ ਆਪਣੀ ਗਵਾਹੀ ਆਪ ਹੀ ਦੇਣਾ ਵਾਂ, ਫਿਰ ਵੀ ਮੇਰੀ ਗਵਾਹੀ ਸੱਚੀ ਏ, ਕਿਉਂ ਜੇ ਮੈਨੂੰ ਤਾਂ ਪਤਾ ਏ ਭਈ ਮੈਂ ਕਿੱਥੋਂ ਆਇਆ ਵਾਂ ਤੇ ਕਿੱਧਰ ਜਾਣਾ ਵਾਂ, ਪਰ ਤੁਹਾਨੂੰ ਨਹੀਂ ਪਤਾ ਭਈ ਮੈਂ ਕਿੱਥੋਂ ਆਉਣਾ ਵਾਂ ਤੇ ਕਿੱਧਰ ਜਾਣਾ ਵਾਂ। ਤੁਸੀਂ ਬਦਨ ਦੇ ਮੁਤਾਬਕ ਫੈਸਲਾ ਕਰਦੇ ਹੋ, ਮੈਂ ਕਿਸੇ ਦਾ ਫੈਸਲਾ ਨਹੀਂ ਕਰਦਾ, ਤੇ ਜੇ ਮੈਂ ਫੈਸਲਾ ਕਰਦਾ ਵੀ ਹਾਂ ਤੇ ਮੇਰਾ ਫੈਸਲਾ ਸੱਚਾ ਏ, ਕਿਉਂ ਜੇ ਮੈਂ ਇਕੱਲਾ ਨਹੀਂ ਬਲਕਿ ਮੈਂ ਵਾਂ ਤੇ ਬਾਪ ਏ ਜਿਹਨੇ ਮੈਨੂੰ ਘੱਲਿਆ ਏ। ਇਸ ਲਈ ਯਿਸੂ ਨੇ ਆਖਿਆ, ਭਈ ਜਦ ਤੁਸੀਂ ਇਬਨੇ ਆਦਮ ਨੂੰ ਉੱਚੇ ਪਹਾੜ ਉੱਤੇ ਚਾੜੋਗੇ ਤੇ ਜਾਣੋਗੇ ਭਈ ਮੈਂ ਉਹੀ ਵਾਂ ਤੇ ਆਪਣੇ ਵੱਲੋਂ ਕੁਝ ਨਹੀਂ ਕਰਦਾ, ਬਲਕਿ ਜਿਵੇਂ ਪਿਓ ਨੇ ਮੈਨੂੰ ਸਿਖਾਇਆ ਉਸੇ ਤਰ੍ਹਾਂ ਇਹ ਗੱਲਾਂ ਆਖਦਾ ਵਾਂ। ਇਸ ਲਈ ਯਿਸੂ ਨੇ ਉਹਨਾਂ ਯਹੂਦੀਆਂ ਨੂੰ ਆਖਿਆ ਜਿਨ੍ਹਾਂ ਨੇ ਉਹਦਾ ਯਕੀਨ ਕੀਤਾ ਸੀ, ਭਈ ਜੇ ਤੁਸੀਂ ਮੇਰੇ ਕਲਾਮ ਉੱਤੇ ਕਾਇਮ ਰਹੋਗੇ ਤੇ ਅਸਲ ਵਿੱਚ ਮੇਰੇ ਚੇਲੇ ਠਹਿਰੋਗੇ ਤੇ ਸੱਚਾਈ ਤੋਂ ਵਾਕਿਫ ਹੋਵੋਗੇ ਤੇ ਸੱਚਾਈ ਤੁਹਾਨੂੰ ਆਜ਼ਾਦ ਕਰੇਗੀ। ਮੱਤੀ। ਤੇ ਜਦੋਂ ਉਹ ਕੁਫਰਨਹੂਮ ਵਿੱਚ ਦਾਖਲ ਹੋਇਆ ਤੇ ਇੱਕ ਸੂਬੇਦਾਰ ਉਹਦੇ ਕੋਲ ਆਇਆ ਤੇ ਉਹਦੀ ਮਿੰਨਤ ਕਰਕੇ ਆਖਿਆ, ਐ ਖੁਦਾਵੰਦ, ਮੇਰਾ ਖਾਦਮ ਫਾਲਜ ਦਾ ਮਾਰਿਆ ਘਰ ਵਿੱਚ ਪਿਆ ਏ ਤੇ ਬਹੁਤ ਤਕਲੀਫ ਵਿੱਚ ਏ। ਉਹਨੇ ਉਹਨੂੰ ਆਖਿਆ, ਮੈਂ ਆ ਕੇ ਉਹਨੂੰ ਸ਼ਿਫਾ ਦੇਵਾਂਗਾ। ਸੂਬੇਦਾਰ ਨੇ ਜਵਾਬ ਵਿੱਚ ਆਖਿਆ, ਐ ਖੁਦਾਵੰਦ, ਮੈਂ ਇਸ ਲਾਇਕ ਨਹੀਂ ਭਈ ਤੂੰ ਮੇਰੀ ਛੱਤ ਹੇਠ ਆਵੇਂ, ਬਲਕਿ ਸਿਰਫ ਜ਼ਬਾਨ ਨਾਲ ਆਖ ਦੇ ਤੇ ਮੇਰਾ ਖਾਦਮ ਸ਼ਿਫਾ ਪਾ ਜਾਵੇਗਾ। ਤੇ ਯਿਸੂ ਨੇ ਸੂਬੇਦਾਰ ਨੂੰ ਆਖਿਆ, ਜਿਵੇਂ ਤੇਰਾ ਈਮਾਨ ਏ ਤੇਰੇ ਲਈ ਉਂਝ ਹੀ ਹੋਵੇ। ਤੇ ਉਸੇ ਵੇਲੇ ਖਾਦਮ ਨੇ ਸ਼ਿਫਾ ਪਾਈ। ਯੋਹੰਨਾ। ਯਿਸੂ ਨੇ ਉਹਨਾਂ ਨੂੰ ਆਖਿਆ, ਜੇ ਤੁਸੀਂ ਮੇਰੇ ਨਾਲ ਪਿਆਰ ਕਰਦੇ ਹੋ ਤੇ ਮੇਰੇ ਹੁਕਮਾਂ ਉੱਤੇ ਅਮਲ ਕਰੋ, ਤੇ ਮੈਂ ਪਿਓ ਅੱਗੇ ਦਰਖਾਸਤ ਕਰਾਂਗਾ ਤੇ ਉਹ ਤੁਹਾਨੂੰ ਦੂਜਾ ਮਦਦਗਾਰ ਬਖਸ਼ੇਗਾ, ਭਈ ਹਮੇਸ਼ਾ ਤਿਕਰ ਤੁਹਾਡੇ ਨਾਲ ਰਵੇ, ਯਾਨੀ ਰੂਹੇ ਹਕ, ਜਿਹਨੂੰ ਜੱਗ ਹਾਸਲ ਨਹੀਂ ਕਰ ਸਕਦਾ, ਕਿਉਂ ਜੇ ਨਾ ਉਹਨੂੰ ਵੇਖਦਾ ਏ ਨਾ ਜਾਣਦਾ ਏ। ਤੁਸੀਂ ਉਹਨੂੰ ਜਾਣਦੇ ਹੋ, ਕਿਉਂ ਜੇ ਉਹ ਤੁਹਾਡੇ ਨਾਲ ਰਹਿੰਦਾ ਏ ਤੇ ਤੁਹਾਡੇ ਅੰਦਰ ਹੋਵੇਗਾ। ਯੋਹੰਨਾ। ਪਰ ਜਦ ਉਹ ਮਦਦਗਾਰ ਆਵੇਗਾ ਜਿਹਨੂੰ ਮੈਂ ਤੁਹਾਡੇ ਕੋਲ ਬਾਪ ਵੱਲੋਂ ਘੱਲਾਂਗਾ, ਯਾਨੀ ਸੱਚਾਈ ਵਾਲਾ ਰੂਹ, ਜਿਹੜਾ ਬਾਪ ਵੱਲੋਂ ਸਾਦਰ ਹੁੰਦਾ ਏ, ਤੇ ਉਹ ਮੇਰੀ ਗਵਾਹੀ ਦੇਵੇਗਾ। ਯੋਹੰਨਾ। ਪਰ ਜਦ ਉਹ ਯਾਨੀ ਸੱਚਾਈ ਵਾਲਾ ਰੂਹ ਆਵੇਗਾ ਤੇ ਤੁਹਾਨੂੰ ਸਾਰੀ ਸੱਚਾਈ ਜਾਂ ਰਾਹ ਵਿਖਾਵੇਗਾ। ਇਫਸੀਓਂ। ਸਾਡੇ ਬਾਪ ਰੱਬ ਤੇ ਖੁਦਾਵੰਦ ਯਿਸੂ ਮਸੀਹ ਵੱਲੋਂ ਤੁਹਾਨੂੰ ਫਜ਼ਲ ਤੇ ਇਤਮਾਨਾਨ ਹਾਸਲ ਹੁੰਦਾ ਰਵੇ, ਤੇ ਉਹਦੇ ਵਿੱਚ ਹੀ ਤੁਹਾਡੇ ਉੱਤੇ ਵੀ, ਜਦ ਤੁਸੀਂ ਸੱਚਾਈ ਦੇ ਕਲਾਮ ਨੂੰ ਸੁਣਿਆ ਜਿਹੜਾ ਤੁਹਾਡੀ ਮੁਕਤੀ ਦੀ ਖੁਸ਼ਖਬਰੀ ਏ, ਤੇ ਉਹਦੇ ਉੱਤੇ ਈਮਾਨ ਲਿਆਏ, ਪਾਕ ਮਊਦਾ ਰੂਹ ਦੀ ਮੋਹਰ ਲੱਗੀ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਜਦ ਇੱਕ ਨਵਾਂ ਰੂਹਾਨੀ ਖਿਆਲ ਧਰਤੀ ਉੱਤੇ ਆਉਂਦਾ ਏ ਤੇ ਯਸਾਇਆ ਦਾ ਇਲਹਾਮੀ ਕਲਾਮ ਨਵੇਂ ਸਿਰੇ ਤੋਂ ਪੂਰਾ ਹੁੰਦਾ ਏ। ਸਾਨੂੰ ਇੱਕ ਪੁੱਤਰ ਦਿੱਤਾ ਗਿਆ, ਉਹਦਾ ਨਾਂ ਅਜੀਬ ਮੁਸ਼ੀਰ ਹੋਵੇਗਾ। ਯਿਸੂ ਨੇ ਇੱਕ ਵਾਰੀ ਆਪਣੀਆਂ ਤਾਲੀਮਾਂ ਦੇ ਬਾਰੇ ਆਖਿਆ, ਮੇਰੀ ਤਾਲੀਮ ਮੇਰੀ ਨਹੀਂ ਬਲਕਿ ਮੇਰੇ ਘੱਲਣ ਵਾਲੇ ਦੀ ਏ। ਜੇ ਕੋਈ ਉਹਦੀ ਮਰਜ਼ੀ ਉੱਤੇ ਟੁਰਨਾ ਚਾਹਵੇ ਤੇ ਉਹ ਇਸ ਤਾਲੀਮ ਦੇ ਬਾਰੇ ਜਾਣ ਜਾਵੇਗਾ, ਭਈ ਰੱਬ ਵੱਲੋਂ ਏ ਜਾਂ ਮੈਂ ਆਪਣੇ ਵੱਲੋਂ ਆਖਦਾ ਵਾਂ। ਯੋਹੰਨਾ 7 ਬਾਬ 16-17 ਆਇਤਾਂ।
ਸਨ 1866 ਵਿੱਚ ਮੈਂ ਕ੍ਰਿਸਚਨ ਸਾਇੰਸ ਜਾਂ ਹਯਾਤੀ ਸੱਚਾਈ ਤੇ ਪਿਆਰ ਦੇ ਇਲਾਹੀ ਕਾਨੂੰਨਾਂ ਨੂੰ ਲੱਭਿਆ ਤੇ ਆਪਣੀ ਇਸ ਤਲਾਸ਼ ਨੂੰ ਕ੍ਰਿਸਚਨ ਸਾਇੰਸ ਦਾ ਨਾਂ ਦਿੱਤਾ। ਰੱਬ ਬਹੁਤ ਸ਼ਾਨਦਾਰ ਤਰੀਕੇ ਨਾਲ ਮੈਨੂੰ ਸਾਇੰਸੀ ਜ਼ਿਹਨੀ ਸ਼ਿਫਾ ਦੇ ਪੂਰੇ ਇਲਾਹੀ ਅਸੂਲ ਦੇ ਇਸ ਅਖੀਰੀ ਮੁਕਾਸ਼ਫੇ ਦੇ ਇਸਤਕਬਾਲੀਏ ਲਈ ਤਿਆਰ ਕਰ ਰਿਹਾ ਹੈ। ਇਹ ਸਰੀਹੀ ਅਸੂਲ ਇਮੈਨੂਅਲ, ਰੱਬ ਸਾਡੇ ਨਾਲ ਏ, ਹਮੇਸ਼ਾ ਦੇ ਹਾਕਮ ਦੇ ਮੁਕਾਸ਼ਫੇ ਵੱਲ ਇਸ਼ਾਰਾ ਕਰਦਾ ਏ, ਆਦਮ ਦੇ ਪੁੱਤਰ ਨੂੰ ਹਰ ਉਸ ਬਿਮਾਰੀ ਤੋਂ ਆਜ਼ਾਦ ਕਰਦਿਆਂ ਹੋਏ ਜਿਹੜਾ ਬਦਨ ਦੀ ਮਿਰਾਸ ਏ। ਕ੍ਰਿਸਚਨ ਸਾਇੰਸ ਦੇ ਰਾਹੀਂ ਮਜ਼ਹਬ ਤੇ ਦਵਾਈ ਇਲਾਹੀ ਫਿਤਰਤ ਤੇ ਜੋਹਰ ਦੇ ਨਾਲ ਇਲਹਾਮੀ ਬਣਾਏ ਜਾਂਦੇ ਨੇ, ਅਮਾਨ ਤੇ ਸਮਝ ਨੂੰ ਭਰ ਦਿੱਤੇ ਜਾਂਦੇ ਨੇ ਤੇ ਖਿਆਲ ਸਿਆਣ ਦੇ ਨਾਲ ਆਪਣੇ ਆਪ ਨੂੰ ਰੱਬ ਦੇ ਨਾਲ ਜੋੜਦੇ ਨੇ। ਮੇਰੀ 3 ਵਰ੍ਹਿਆਂ ਦੀ ਦਰਿਆਫਤ ਦੇ ਬਾਅਦ ਮੈਂ ਅਕਲੀ ਸ਼ਿਫਾ ਦੇ ਬਾਰੇ ਮਸਲੇ ਦਾ ਹੱਲ ਲੱਭਿਆ, ਆਇਤਾਂ ਨੂੰ ਲੱਭਿਆ ਤੇ ਥੋੜ੍ਹੀ ਬਹੁਤ ਕੁਝ ਹੋਰ ਪੜ੍ਹਾਈ ਕੀਤੀ, ਮਾਸ਼ਰੇ ਤੋਂ ਦੂਰੀ ਰੱਖੀ ਤੇ ਇੱਕ ਮੁਸਬਤ ਅਸੂਲ ਦੀ ਦਰਿਆਫਤ ਲਈ ਆਪਣਾ ਵੇਲਾ ਤੇ ਤਵਾਨਾਈ ਵਕਫ ਕੀਤੀ। ਇਹ ਤਲਾਸ਼ ਮਿੱਠੀ, ਪੁਰਸਕੂਨ ਤੇ ਆਸ ਦੇ ਨਾਲ ਖੁਸ਼ਕੁਨ ਸੀ, ਨਾ ਪਈ ਖੁਦਗਰਜ਼ ਤੇ ਨਾ ਹੀ ਅਫਸੁਰਦਾ ਸੀ। ਮੈਂ ਰੱਬ ਨੂੰ ਸਿਆਣ ਦੇ ਹਮਾਹੰਗ ਦੇ ਅਸੂਲ ਦੇ ਤੌਰ ਤੇ ਜਾਣਦਾ ਸੀ ਤੇ ਇਹ ਭਈ ਇਬਤਦਾਈ ਮਸੀਹੀ ਸ਼ਿਫਾ ਵਿੱਚ ਇਲਾਜ ਪਾਕ ਤੇ ਉੱਚੇ ਈਮਾਨ ਦੇ ਪਾਰੋਂ ਪੈਦਾ ਹੋ ਰਹੇ ਸੀ, ਪਰ ਮੈਂ ਇਸ ਸ਼ਿਫਾ ਦੀ ਸਾਇੰਸ ਲਾਜ਼ਮੀ ਜਾਣਨੀ ਸੀ ਤੇ ਮੈਂ ਇਲਾਹੀ ਮੁਕਾਸ਼ਫਾ ਵਜ੍ਹਾ ਤੇ ਇਜ਼ਹਾਰ ਦੇ ਪਾਰੋਂ ਆਪਣੀ ਰਾਹ ਦੀਆਂ ਕਤਈ ਮੰਜ਼ਲਾਂ ਉੱਤੇ ਅਪੜਿਆ। ਮੇਰੀ ਸਮਝ ਵਿੱਚ ਸੱਚਾਈ ਦਾ ਇਨਕਸ਼ਾਫ ਹੌਲੀ-ਹੌਲੀ ਤੇ ਜ਼ਾਹਰੀ ਤੌਰ ਤੇ ਇਲਾਹੀ ਤਾਕਤ ਦੇ ਰਾਹੀਂ ਆਇਆ। ਸਾਇੰਸੀ ਮੁਕਾਸ਼ਫੇ ਦੀਆਂ ਇਹਨਾਂ ਰਹਿਨੁਮਾਈਆਂ ਉੱਤੇ ਅਮਲ ਕਰਦਿਆਂ ਹੋਏ ਬਾਈਬਲ ਮੇਰੀ ਕੱਲੀ ਦਰਸੀ ਕਿਤਾਬ ਸੀ। ਸਹੀਫਿਆਂ ਉੱਤੇ ਲੋ ਪਾਈ ਗਈ ਵਜ੍ਹਾ ਤੇ ਮੁਕਾਸ਼ਫਾ ਦਾ ਆਪਸ ਵਿੱਚ ਮਿਲਾਪ ਕੀਤਾ ਗਿਆ ਤੇ ਇਹਦੇ ਬਾਅਦ ਕ੍ਰਿਸਚਨ ਸਾਇੰਸ ਦੀ ਸੱਚਾਈ ਦਾ ਇਜ਼ਹਾਰ ਹੋਇਆ। ਸਾਇੰਸ ਤੇ ਸਿਹਤ ਕਿਤਾਬ ਵਿੱਚ ਪਾਈ ਜਾਣ ਵਾਲੀ ਸਾਇੰਸ ਦੇ ਬਾਰੇ ਨਾ ਕਿਸੇ ਇਨਸਾਨ ਦੀ ਕਲਮ ਤੇ ਨਾ ਜ਼ੁਬਾਨ ਨੇ ਮੈਨੂੰ ਕੁਝ ਸਿਖਾਇਆ ਤੇ ਕੋਈ ਜ਼ੁਬਾਨ ਜਾਂ ਕਲਮ ਇਹਨੂੰ ਤਰਕ ਨਹੀਂ ਕਰ ਸਕਦੀ। ਸ਼ਾਇਦ ਇਸ ਕਿਤਾਬ ਨੂੰ ਖੋਖਲੀ ਤਨਕੀਦ ਜਾਂ ਲਾਪਰਵਾਹ ਤੇ ਬਦਨੀਅਤ ਤਾਲਬੇ ਇਲਮਾਂ ਵੱਲੋਂ ਮਸਖ ਕੀਤਾ ਜਾਵੇ ਤੇ ਇਹਦੇ ਖਿਆਲਾਂ ਦੀ ਆਰਜ਼ੀ ਤੋਹੀਨ ਜਾਂ ਗਲਤ ਤਰਜਮਾਨੀ ਕੀਤੀ ਜਾਵੇ, ਪਰ ਪਛਾਣਨ ਤੇ ਇਜ਼ਹਾਰ ਕਰਨ ਲਈ ਸਾਇੰਸ ਤੇ ਸੱਚ ਇਹਦੇ ਵਿੱਚ ਹਮੇਸ਼ਾ ਮੌਜੂਦ ਰਹੇਗਾ। ਕਿਉਂ ਜੇ ਲਖਾਰਨ ਨੇ ਬਿਮਾਰੀ ਤੇ ਇਹਦੇ ਨਾਲ-ਨਾਲ ਪਾਪ ਦੇ ਇਲਾਜ ਵਿੱਚ ਸੱਚਾਈ ਦੀ ਤਾਕਤ ਨੂੰ ਲੱਭਿਆ, ਉਹਦਾ ਨਿਜ਼ਾਮ ਪੂਰੇ ਤੌਰ ਤੇ ਤਸਦੀਕਸ਼ੁਦਾ ਸੀ ਤੇ ਇਹ ਕਦੀ ਅੱਧਾ ਨਹੀਂ ਰਿਹਾ, ਬਲਕਿ ਕ੍ਰਿਸਚਨ ਸਾਇੰਸ ਦੀ ਉਚਾਈ ਤਿਕਰ ਅਪੜਨ ਲਈ ਇਨਸਾਨ ਨੂੰ ਇਹਦੇ ਇਲਾਹੀ ਅਸੂਲ ਦੀ ਫਰਮਾਬਰਦਾਰ ਹਯਾਤੀ ਗੁਜ਼ਾਰਨੀ ਚਾਹੀਦੀ ਏ। ਇਸ ਸਾਇੰਸ ਦੀ ਪੂਰੀ ਤਾਕਤ ਨੂੰ ਉਜਾਗਰ ਕਰਨ ਲਈ ਬਦਨੀ ਹਿੱਸ ਦੀ ਮੁਖਾਲਫਤ ਨੂੰ ਰੂਹਾਨੀ ਹਿੱਸ ਦੀ ਹਮਾਹੰਗੀ ਮੰਨਣੀ ਚਾਹੀਦੀ ਏ। ਜਿਵੇਂ ਪਈ ਮੌਸੀਕੀ ਦੀ ਸਾਇੰਸ ਗਲਤ ਧੁਨਾਂ ਨੂੰ ਠੀਕ ਕਰਦੀ ਤੇ ਆਵਾਜ਼ ਨੂੰ ਮਿੱਠੀ ਆਹੰਗ ਫਰਾਹਮ ਕਰਦੀ ਏ। ਕਿਉਂ ਜੇ ਸਿਆਣ ਦੀ ਸਾਇੰਸ ਆਮ ਸਾਇੰਸੀ ਸਕੂਲਾਂ ਨੂੰ ਚੰਗਾ ਨਹੀਂ ਲੱਗਦਾ ਭਈ ਇਹ ਬਸ ਬਦਨੀ ਸ਼ੈਵਾਂ ਨਾਲ ਲੜਦੀ ਏ, ਇਸ ਲਈ ਇਸ ਸਾਇੰਸ ਦੀ ਮੁਖਾਲਫਤ ਕੀਤੀ ਗਈ। ਪਰ ਜੇ ਕੋਈ ਇਲਮ ਰੱਬ ਨੂੰ ਇੱਜ਼ਤ ਦਿੰਦਾ ਏ ਤੇ ਦਾਨਿਸ਼ਮੰਦ ਲੋਕਾਂ ਵੱਲੋਂ ਇਹਨੂੰ ਕਬੂਲ ਕੀਤਾ ਜਾਵੇ, ਨਾ ਪਈ ਉਹਦੀ ਮੁਖਾਲਫਤ ਕੀਤੀ ਜਾਵੇ। ਤੇ ਕ੍ਰਿਸਚਨ ਸਾਇੰਸ ਰੱਬ ਦੀ ਇੱਜ਼ਤ ਇੰਜ ਕਰਦੀ ਏ ਜਿਵੇਂ ਦੂਜਾ ਕੋਈ ਅਕੀਦਾ ਨਹੀਂ ਕਰਦਾ, ਤੇ ਉਹ ਇਹ ਸਭ ਉਹਦੇ ਮੁਕਰਰ ਕੀਤੇ ਹੋਏ ਤਰੀਕਿਆਂ ਨਾਲ ਕਰਦੀ ਏ। ਉਹਦੇ ਪਾਕ ਨਾਂ ਤੇ ਫਿਤਰਤ ਦੇ ਰਾਹੀਂ ਬਥੇਰੇ ਹੈਰਤ ਅੰਗੇਜ਼ ਕੰਮ ਅੰਜਾਮ ਦਿੰਦਿਆਂ ਹੋਏ ਕਰਦੀ ਏ। ਕਿਸੇ ਬੰਦੇ ਨੂੰ ਚਾਹੀਦਾ ਏ ਭਈ ਉਹ ਆਪਣੇ ਮਕਸਦ ਨੂੰ ਡਰ ਤੇ ਜ਼ਿੱਦ ਦੇ ਬਗੈਰ ਪੂਰਾ ਕਰੇ। ਕਿਸੇ ਕੰਮ ਨੂੰ ਚੰਗੀ ਤਰ੍ਹਾਂ ਅੰਜਾਮ ਦੇਣ ਲਈ ਉਸ ਕੰਮ ਨੂੰ ਖੁਦਗਰਜ਼ੀ ਤੋਂ ਪਾਕ ਹੋਣਾ ਚਾਹੀਦਾ ਏ। ਮਸੀਹਤ ਕਦੀ ਵੀ ਇਲਾਹੀ ਅਸੂਲ ਉੱਤੇ ਨਿਉ ਨਹੀਂ ਰੱਖੇਗੀ ਤੇ ਇੰਜ ਯਕੀਨੀ ਰਹੇਗੀ ਜਦੋਂ ਤਿਕਰ ਇਹਦੀ ਪੂਰੀ ਸਾਇੰਸ ਤਿਕਰ ਨਹੀਂ ਅਪੜਿਆ ਜਾਂਦਾ। ਜਦੋਂ ਇਹ ਪੂਰੀ ਹੋ ਜਾਵੇ, ਨਾ ਗਰੂਰ, ਨਾ ਤਾਸੁਬ ਤੇ ਨਾ ਸਾੜ ਇਹਦੀ ਨਿਉ ਨੂੰ ਮੁਕਾ ਸਕੇਗਾ, ਕਿਉਂ ਜੇ ਇਹ ਮਜ਼ਬੂਤ ਚੱਟਾਨ ਮਸੀਹ ਉੱਤੇ ਰੱਖੀ ਗਈ ਏ। ਲਖਾਰੀ ਵੱਲੋਂ ਕ੍ਰਿਸਚਨ ਸਾਇੰਸ ਦੀ ਇਸਤਲਾਹ ਦਾ ਤਾਰੁਫ ਦੇਣ ਦਾ ਮਕਸਦ ਇਲਾਹੀ ਸ਼ਿਫਾ ਦੇ ਸਾਇੰਸੀ ਨਿਜ਼ਾਮ ਨੂੰ ਜ਼ਾਹਰ ਕਰਨਾ ਸੀ। ਮੁਕਾਸ਼ਫਾ 2 ਹਿੱਸਿਆਂ ਨਾਲ ਬਣਿਆ ਏ। 1. ਅਕਲੀ ਸ਼ਿਫਾ ਦੀ ਇਲਾਹੀ ਸਾਇੰਸ ਦੀ ਖੋਜ, ਯਾਨੀ ਜਿਹਦਾ ਸਾਡੇ ਮਾਲਕ ਨੇ ਵਾਅਦਾ ਕੀਤਾ ਉਸ ਤਸੱਲੀ ਦੇਣ ਵਾਲੇ ਦੀਆਂ ਤਾਲੀਮਾਂ ਦੇ ਰਾਹੀਂ ਤੇ ਸਹੀਫਿਆਂ ਦੇ ਰੂਹਾਨੀ ਫਹਿਮ ਦੇ ਰਾਹੀਂ। 2. ਮੌਜੂਦਾ ਇਜ਼ਹਾਰ ਦੇ ਰਾਹੀਂ ਇਸ ਗੱਲ ਦਾ ਸਬੂਤ
ਭਈ ਯਿਸੂ ਦੇ ਨਾਮ ਨਿਹਾਦ ਮੁਆਵਜ਼ੇ ਉਸ ਤਕਦੀਰ ਨਾਲ ਤਾਲੁਕ ਨਹੀਂ ਰੱਖਦੇ ਜਿਹੜੀ ਹੁਣ ਮੁੱਕ ਗਈ ਏ, ਬਲਕਿ ਉਹਨਾਂ ਨਾਲ ਇੱਕ ਹਮੇਸ਼ਾ ਕਾਰਗਰ ਰਹਿਣ ਵਾਲਾ ਇਲਾਹੀ ਅਸੂਲ ਜ਼ਾਹਰ ਹੋਇਆ। ਇਸ ਅਸੂਲ ਦੀ ਕਾਰਕਰਦਗੀ ਸਾਇੰਸੀ ਤਰਬੀਅਤ ਦੀ ਅਬਦੀਅਤ ਤੇ ਹਸਤੀ ਦੇ ਤਸਲਸਲ ਵੱਲ ਇਸ਼ਾਰਾ ਕਰਦੀ ਏ। ਯਿਸੂ ਨੇ ਇਨਸਾਨੀ ਸਿਆਣਾਂ ਤੇ ਬਦਨਾਂ ਨੂੰ ਸ਼ਿਫਾ ਦੇਣ ਲਈ ਕ੍ਰਿਸਚਨ ਸਾਇੰਸ ਦੀ ਤਾਕਤ ਨੂੰ ਜ਼ਾਹਰ ਕੀਤਾ, ਪਰ ਇਸ ਤਾਕਤ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ ਸੀ। ਪਰ ਇਹਦੇ ਉੱਤੇ ਦੁਬਾਰਾ ਰੂਹਾਨੀ ਤੌਰ ਤੇ ਗੌਰ ਕੀਤਾ ਜਾਣਾ, ਇਹਦੀ ਤਾਲੀਮ ਦਿੱਤੀ ਜਾਣੀ ਤੇ ਮਸੀਹ ਦੇ ਹੁਕਮ ਦੇ ਮੁਤਾਬਕ ਅਲਾਮਤਾਂ ਦੇ ਮਗਰ ਟੁਰਨ ਨਾਲ ਇਹਦਾ ਇਜ਼ਹਾਰ ਕੀਤਾ ਜਾਣਾ ਚਾਹੀਦਾ ਏ। ਜਿੰਨੇ ਵੀ ਮਸੀਹ ਉੱਤੇ ਈਮਾਨ ਰੱਖਦੇ ਨੇ ਤੇ ਰੂਹਾਨੀ ਤੌਰ ਤੇ ਸੱਚਾਈ ਨੂੰ ਸਮਝਦੇ ਨੇ, ਉਹਨਾਂ ਨੂੰ ਇਹਦੀ ਸਾਇੰਸ ਦੀ ਸਮਝ ਲਾਜ਼ਮੀ ਹੋਣੀ ਚਾਹੀਦੀ ਏ। ਉੱਚੇ ਦਰਜੇ ਵਾਲੇ ਕੰਮ ਲਈ ਰੱਬ ਕਿਸੇ ਬੰਦੇ ਦੀ ਵਧਣ ਵਾਲੀ ਸਿਹਤਮੰਦੀ ਨੂੰ ਚੁਣਦਾ ਏ, ਤਾਂ ਜੋ ਕਿਸੇ ਗੈਰ ਮੁਮਕਿਨਾ ਮੁਹਿੰਮ ਨੂੰ ਖਤਮ ਕਰਨ ਲਈ ਇਹ ਪੇਸ਼ ਕੀਤੀ ਜਾ ਸਕੇ। ਉਹ ਹਿਕਮਤ ਵਾਲਾ ਆਪਣਾ ਇਤਬਾਰ ਕਿਸੇ ਨਾਅਹਲ ਬੰਦੇ ਨੂੰ ਨਹੀਂ ਦਿੰਦਾ। ਜਦੋਂ ਉਹ ਕਿਸੇ ਕਾਸਦ ਨੂੰ ਮੁਖਤਾਰ ਬਣਾਉਂਦਾ ਏ ਤੇ ਇਹ ਉਹ ਹੁੰਦਾ ਏ ਜਿਹੜਾ ਰੂਹਾਨੀ ਤੌਰ ਤੇ ਆਪ ਉਹਦੇ ਨਾਲ ਹੋਵੇ। ਕੋਈ ਬੰਦਾ ਇਸ ਜ਼ਿਹਨੀ ਤਾਕਤ ਨੂੰ ਗਲਤ ਨਹੀਂ ਵਰਤ ਸਕਦਾ ਜੇ ਉਹਨੂੰ ਰੱਬ ਵੱਲੋਂ ਇਹਦੀ ਤਾਲੀਮ ਦਿੱਤੀ ਗਈ ਹੋਵੇ। ਆਉਣ ਵਾਲੀਆਂ ਪੀੜ੍ਹੀਆਂ ਲਈ ਰਾਹ ਦਾ ਨਿਸ਼ਾਨ ਬਣਾਉਂਦਿਆਂ ਹੋਏ ਜਿਹੜਾ ਵੀ ਕ੍ਰਿਸਚਨ ਸਾਇੰਸ ਵਿੱਚ ਰਾਹ ਖੋਲ੍ਹਦਾ ਏ, ਉਹ ਇੱਕ ਜ਼ਾਇਰ ਤੇ ਅਜਨਬੀ ਏ। ਮੇਰੀ ਖਸਤਾ ਹਾਲ ਉਮੀਦ ਉਸ ਖੁਸ਼ੀ ਦੇ ਦਿਨ ਦਾ ਅਹਿਸਾਸ ਦਿਲਾਉਣ ਦੀ ਕੋਸ਼ਿਸ਼ ਕਰਦੀ ਏ ਜਦੋਂ ਇਨਸਾਨ ਮਸੀਹ ਦੀ ਸਾਇੰਸ ਨੂੰ ਸਮਝੇਗਾ ਤੇ ਆਪਣੇ ਗੁਆਂਢੀ ਨਾਲ ਆਪਣੇ ਵਾਂਗਰ ਪਿਆਰ ਰੱਖੇਗਾ, ਜਦੋਂ ਉਹ ਇਹ ਜਾਣੇਗਾ ਭਈ ਰੱਬ ਕਾਦਰ ਮੁਤਲਿਕ ਏ ਤੇ ਜੋ ਕੁਝ ਉਹਨੇ ਇਨਸਾਨ ਲਈ ਕੀਤਾ ਏ ਤੇ ਕਰ ਰਿਹਾ ਏ, ਉਹਦੇ ਵਿੱਚ ਇਲਾਹੀ ਮੁਹੱਬਤ ਦੀ ਸ਼ਫਾਈਆ ਤਾਕਤ ਨੂੰ ਜਾਣੇਗਾ। ਵਾਅਦੇ ਪੂਰੇ ਕੀਤੇ ਜਾਣਗੇ। ਇਲਾਹੀ ਸ਼ਫਾ ਦੇ ਦੁਬਾਰਾ ਜ਼ਾਹਰ ਹੋਣ ਦਾ ਵੇਲਾ ਹਰ ਵੇਲਾ ਹੁੰਦਾ ਏ, ਤੇ ਜੋ ਕੋਈ ਵੀ ਆਪਣਾ ਧਰਤੀ ਵਾਲਾ ਸਭ ਕੁਝ ਇਲਾਹੀ ਸਾਇੰਸ ਦੀ ਅਲਤਾਰ ਉੱਤੇ ਰੱਖਦਾ ਏ, ਉਹ ਹੁਣ ਮਸੀਹ ਦੇ ਪਿਆਲੇ ਵਿੱਚੋਂ ਪੀਂਦਾ ਏ ਤੇ ਉਹ ਰੂਹ ਤੇ ਮਸੀਹੀ ਸ਼ਫਾ ਦੀ ਤਾਕਤ ਨਾਲ ਮਲਬੂਸ ਹੁੰਦਾ ਏ। ਮੁਕੱਦਸ ਯੂਹੰਨਾ ਦੇ ਲਫ਼ਜ਼ਾਂ ਵਿੱਚ ਉਹ ਤੁਹਾਨੂੰ ਦੂਜਾ ਮਦਦਗਾਰ ਬਖਸ਼ੇਗਾ ਭਈ ਹਮੇਸ਼ਾ ਤਿਕਰ ਤੁਹਾਡੇ ਨਾਲ ਰਵੇ। ਮੈਂ ਇਲਾਹੀ ਸਾਇੰਸ ਨੂੰ ਇਹ ਮਦਦਗਾਰ ਸਮਝਦਾ ਵਾਂ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਹਾਨਾ ਜ਼ਿਹਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।